ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 18 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ ਅਤੇ ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਜਾਂ ਵੇਚਣ ਦੇ ਲਈ ਸਹਾਇਤਾ ਲੈ ਸਕਦੇ ਹੋ। ਹੋਮ ਫਾਈਨੈਂਸ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ। ਮੋਹਨ ਚੀਮਾ ਹੁਣਾਂ ਨੂੰ ਨੰਬਰ 559 825 55 55 ਦੇ ਉੱਤੇ। ਅਤੇ ਕਿਸੇ ਵੀ ਤਰੀਕੇ ਦੀ ਇਮੀਗ੍ਰੇਸ਼ਨ ਦੀ ਜ਼ਰੂਰਤ ਦੇ ਲਈ ਟੇਟਕੀਆਣਾ ਲਾ ਫਰਮ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਨੈਸਾ ਵਾਲਿਆਂ ਨੇ ਕਹਿੰਦੇ ਅੱਜ ਬੱਲੇ ਬੱਲੇ ਕਰਾਤੀ ਆ। ਮਾਰਸ ਦੇ ਉੱਤੇ ਆਪਣਾ ਜਿਹੜਾ ਰੋਵਰ ਆ ਉਸ ਨੂੰ ਲੈਂਡ ਕਰ ਦਿੱਤਾ ਆ, ਤੇ ਉੱਥੋਂ ਹੁਣ ਜੋ ਕੁਝ ਅੱਜ ਤੱਕ ਦੁਨੀਆ ਨੂੰ ਨਹੀਂ ਪਤਾ ਵੀ ਜਿਹੜਾ ਹੋਰ ਜਿਹੜਾ ਹੈਗਾ ਆ ਪਲੈਨਟ, ਉਹਦੇ ਉੱਤੇ ਲਾਈਫ ਜਿਹੜੀ ਆ ਕਿੱਦਾਂ ਦੀ ਹੈਗੀ ਆ, ਉਹਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਿਕਚਰਸ ਵੀ ਆ, ਹੋਰ ਸਾਰਾ ਕੁਛ, ਈਵਨ ਕਹਿੰਦੇ ਇੰਨਾ ਸਫਿਸਟੀਕੇਟਡ ਆ, ਸਾਊਂਡ ਵੀ ਉੱਥੇ ਜਿਹੜੀ ਕਿੱਦਾਂ ਦੀ ਆਵਾਜ਼ ਆ, ਉਹ ਸਾਰਾ ਕੁਛ ਰਿਕਾਰਡ ਹੋ ਕੇ ਆਉਣਾ ਸ਼ੁਰੂ ਹੋ ਜਾਊਗਾ। ਜੀ ਬਿਲਕੁਲ। ਨਾਸਾ ਦਾ ਜਿਹੜਾ ਇਹ ਰੋਵਰ ਪਰਸਵੇਰੈਂਸ ਜਿਹੜਾ ਆ ਉਹ ਅੱਜ ਉੱਥੇ ਉਸਨੇ ਇੱਕ ਹਿਸਾਬ ਦੇ ਨਾਲ ਸੇਫਲੀ ਜਿਹੜਾ ਉਹ ਲੈਂਡ ਕਰ ਲਿਆ। ਬੜੇ ਲੰਮੇ ਸਮੇਂ ਤੋਂ ਇਸ ਦਾ ਜਿਹੜਾ ਉਹ ਇੰਤਜ਼ਾਰ ਸੀ। ਉੱਥੇ ਮਾਰਸ ਦੇ ਜਿਹੜੇ ਕੁਛ ਡਰਿਲ ਕਰਕੇ ਟੁਕੜੇ ਵੀ ਜਿਹੜੇ ਉਹ ਵਾਪਸ ਜਿਹੜੇ ਉਹ ਲੈ ਕੇ ਆਉਣਗੇ ਜਦੋਂ ਵੀ ਉੱਥੋਂ ਜਿਹੜਾ ਉਹਨਾਂ ਨੇ ਲੈ ਕੇ ਆਂਦਾ। ਸੋ ਕਾਫੀ ਲੰਮਾ ਸਮਾਂ ਜਿਹੜਾ ਇਸ ਦਾ ਓਵਰਆਲ ਰਨ ਜਿਹੜਾ ਉਹ ਰਹਿਣਾ ਹੈਗਾ ਆ। ਸੋ ਇੱਕ ਝੀਲ ਦੇ ਵਿੱਚ ਇਸ ਨੂੰ ਉਤਾਰਿਆ ਗਿਆ ਆ। ਇਹ ਮੰਨਿਆ ਜਾ ਰਿਹਾ ਵੀ ਉਸ ਝੀਲ ਦੇ ਵਿੱਚ ਕਿਸੇ ਟਾਈਮ ਦੇ ਉੱਤੇ ਕਾਫੀ ਪਾਣੀ ਜਿਹੜਾ ਆ ਉਹ ਹੁੰਦਾ ਸੀਗਾ। ਸੋ ਇਸ 'ਤੇ ਉਤਾਰਨ ਦਾ ਮਕਸਦ ਇਹ ਆ ਵੀ ਚੈੱਕ ਕਰਨਾ ਚਾਹੁੰਦੇ ਆ ਵੀ ਕੀ ਇੱਥੇ ਕੋਈ ਲਿਵਿੰਗ ਔਰਗਨਿਜ਼ਮ ਜਾਂ ਇੱਦਾਂ ਦੀ ਚੀਜ਼ ਜਾਂ ਉਸ ਦੀ ਕੋਈ ਫੋਸਿਲਸ ਕਹਿ ਲਓ ਜਾਂ ਕੋਈ ਇੱਦਾਂ ਦੀ ਮਿਲਦਾ ਆ, ਉਦਾਹਰਨ ਮਿਲਦਾ ਆ, ਕੋਈ ਐਵੀਡੈਂਸ ਹੈ ਵੀ ਇੱਥੇ ਲਾਈਫ ਸੀਗੀ ਜਾਂ ਨਹੀਂ। ਸੋ ਇਹ ਮਨੁੱਖ ਬੜੇ ਲੰਮੇ ਸਮੇਂ ਤੋਂ ਇਸ ਦੀ ਭਾਲ ਦੇ ਵਿੱਚ ਆ ਕਿ ਆਪਾਂ ਇਹ ਪੂਰੇ ਅੰਤਰਿਕਸ਼ ਦੇ ਵਿੱਚ ਇਕੱਲੇ ਹੀ ਆ ਜਿੱਥੇ ਜੀਵਨ ਹੈਗਾ ਆ, ਜਾਂ ਕਿਤੇ ਹੋਰ ਪਾਸੇ ਵੀ ਜੀਵਨ ਜਿਹੜਾ ਉਹ ਹੋ ਸਕਦਾ ਆ। ਸੋ ਜਿੰਨਾ ਵਿਸ਼ਾਲ ਅੰਤਰਿਕਸ਼ ਹੈਗਾ ਆ, ਸਾਇੰਸਦਾਨ ਮੰਨਦੇ ਨੇ ਵੀ ਡੈਫੀਨੇਟਲੀ ਹੋਰ ਥਾਵਾਂ ਦੇ ਉੱਤੇ ਵੀ ਜੀਵਨ ਜਿਹੜਾ ਉਹ ਹੋਵੇਗਾ। ਪਰ ਜੇ ਇਸੇ ਸੋਲਰ ਸਿਸਟਮ ਦੇ ਵਿੱਚ ਕੋਈ ਇਸ ਦੇ ਐਵੀਡੈਂਸ ਮਿਲਦੇ ਨੇ ਤਾਂ ਇਹ ਬਹੁਤ ਵੱਡੀ ਇੱਕ ਉਪਲਬਧੀ ਜਿਹੜੀ ਉਹ ਹੋਵੇਗੀ। ਨਾਸਾ ਵਾਲਿਆਂ ਨੂੰ ਜਿਹੜੀ ਇਸ ਚੀਜ਼ ਦੇ ਲਈ ਵਧਾਈ ਜਿਹੜੀ ਉਹ ਦਿੱਤੀ ਜਾਂਦੀ ਆ। ਅਤੇ ਨਾਲ ਦੇ ਨਾਲ ਹੁਣ ਅਗਲਾ ਜਿਹੜਾ ਪੜਾਅ ਇਸ ਚੀਜ਼ ਦੇ ਵਿੱਚ ਹਰਜੋਤ ਸਿੰਘ ਜੀ ਇਹ ਹੈਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਾਰਸ ਦੇ ਉੱਤੇ ਮਨੁੱਖ ਜਿਹੜੇ ਆ ਉਹ ਘੱਲੇ ਜਾਣਗੇ, ਜਿਹੜੇ ਉੱਥੇ ਜਾ ਕੇ ਘੋਖ ਜਿਹੜੀ ਉਹ ਕਰਨਗੇ ਅਤੇ ਜਾ ਕੇ ਦੇਖਣਗੇ ਜਿੱਦਾਂ ਇੱਕ ਸਮਾਂ ਕੁਛ ਦਹਾਕੇ ਪਹਿਲਾਂ ਮੂਨ ਦੇ ਉੱਤੇ ਜਿਹੜੇ ਆ ਉਹ ਲੋਕਾਂ ਨੂੰ ਘੱਲਿਆ ਗਿਆ ਸੀਗਾ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ $4 ਬਿਲੀਅਨ ਉਹ ਗਲੋਬਲ COVID-19 ਵੈਕਸੀਨ ਐਫਰਟਸ ਦੇ ਲਈ ਦੇਣ ਜਾ ਰਹੇ ਆ। $4 ਬਿਲੀਅਨ ਉਹਨਾਂ ਮੁਲਕਾਂ ਨੂੰ ਦਿੱਤੇ ਜਾਣਗੇ 92 ਦੇ ਕਰੀਬ ਜਿਹੜੇ ਲੋ ਟੂ ਮਿਡਲ ਇਨਕਮ ਕੰਟਰੀਜ਼ ਹੈਗੀਆਂ ਆ,
ਤੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਆ ਵੈਕਸੀਨ ਉਹਦੇ ਜਿਹੜੇ ਹੈਗੇ ਆ ਡਿਸਟ੍ਰੀਬਿਊਟ ਕੀਤਾ ਜਾਊਗਾ। ਸੋ ਬਾਈਡਨ ਜਿਹੜੇ ਆ ਜੋ ਬਾਈਡਨ ਇਹ ਅਨਾਊਂਸ ਵੀ ਕਰਨਗੇ ਅਗਲੀ ਜਿਹੜੀ ਵਰਚੁਅਲ ਮੀਟਿੰਗ ਹੋਣੀ G7 ਲੀਡਰਸ ਦੀ, ਵੀ ਹੋਰ ਜਿਹੜੇ ਮੁਲਕ ਆ ਉਹ ਵੀ ਇਹਦੇ ਵਿੱਚ ਪੈਸੇ ਪਾਉਣ। ਇਹ ਜਿਹੜਾ ਪ੍ਰੋਗਰਾਮ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਨਾਲ ਜੁੜ ਕੇ ਜਿਹੜਾ ਆ ਕੀਤਾ ਜਾ ਰਿਹਾ ਹੈਗਾ। ਸੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ $2 ਬਿਲੀਅਨ ਜਿਹੜਾ ਕਿਹਾ ਹੈਗਾ ਆ ਵੀ ਹੁਣੇ ਹੀ ਆਪਾਂ ਦੇਵਾਂਗੇ, ਤੇ $2 ਬਿਲੀਅਨ 21 ਤੇ 2022 ਜਿਸ ਤਰ੍ਹਾਂ ਮੈਂ ਦੱਸਿਆ ਹੀ ਆ, ਜਿਹਦੇ ਵਿੱਚੋਂ $500 ਮਿਲੀਅਨ ਜਿਹੜਾ ਇਮੀਡੀਏਟਲੀ ਜਿਹੜਾ ਅਵੇਲੇਬਲ ਹੋਊਗਾ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਵੀ ਮੈਂ 600 ਮਿਲੀਅਨ ਡੋਜ਼ਸ ਜਿਹੜੀਆਂ ਆ, ਜਾਣੀ ਕਿ ਜਿਹੜੇ 600 ਮਿਲੀਅਨ ਟੀਕੇ ਆ ਉਹ ਅਮਰੀਕਨ ਲੋਕਾਂ ਦੇ ਲਈ ਜਿਹੜੇ ਆ ਆਪਣੇ ਡੋਮੈਸਟਿਕ ਯੂਜ਼ ਦੇ ਲਈ ਉਹ ਪੂਰੀ ਤਰ੍ਹਾਂ ਉਹਨਾਂ ਦਾ ਜਿਹੜਾ ਕੰਟਰੈਕਟ ਕਰ ਲਿਆ ਹੈ ਤਾਂ ਕਿ ਹਰ ਇੱਕ ਅਮਰੀਕਨ ਦੇ ਜਿਹੜਾ ਉਹ ਟੀਕਾ ਲੱਗ ਸਕੇ। ਜੀ, ਕਹਿੰਦੇ ਜੁਲਾਈ ਦੇ ਅਖੀਰ ਤੱਕ ਸਾਰਿਆਂ ਨੂੰ ਜਿਹੜਾ ਉਹ ਟੀਕਾ ਆ ਉਹ ਉਪਲਬਧ ਹੋਵੇਗਾ, ਜਿਹੜੇ ਵੀ ਉਹ ਲਵਾਉਣਾ ਚਾਹੁੰਦੇ ਨੇ। ਟੈਕਸਸ ਦੇ ਹਾਲਾਤ ਅਜੇ ਵੀ ਕਾਫੀ ਬੈਡ ਨੇ। ਮਿਲੀਅਨਸ ਆਫ ਲੋਕ ਜਿਹੜੇ ਆ ਜਿਹੜੇ ਹੁਣ ਕਈ ਦਿਨਾਂ ਤੋਂ ਬਿਜਲੀ ਤੋਂ ਬਗੈਰ ਨੇ, ਠੰਡ ਦੇ ਨਾਲ ਪੂਰੀ ਤਰ੍ਹਾਂ ਠਰ ਰਹੇ ਨੇ। ਅਤੇ ਉੱਥੋਂ ਦਾ ਸੈਨੇਟਰ ਜਿਹੜਾ ਲੋਕਾਂ ਨੂੰ ਠੰਡ ਦੇ ਵਿੱਚ ਮਰਦਾ ਛੱਡ ਕੇ ਜਿਹੜਾ ਉਹ ਮੈਕਸੀਕੋ ਕੈਨਕਨ ਨੂੰ ਜਿਹੜਾ ਉਹ ਭੱਜ ਗਿਆ, ਅਤੇ ਬਾਅਦ ਦੇ ਵਿੱਚ ਬਹਾਨਾ ਉਸਨੇ ਲਾਇਆ ਵੀ ਮੇਰੀ ਕੁੜੀ ਕਹਿੰਦੀ ਸੀ ਵੀ ਆਪਾਂ ਜਿਹੜਾ ਉਹ ਘੁੰਮਣ ਜਾਣਾ ਆ, ਸੋ ਇਸ ਲਈ ਜਿਹੜਾ ਇੱਕ ਐਜ਼ ਏ ਗੁੱਡ ਫਾਦਰ ਬਣ ਕੇ ਮੈਂ ਗਿਆ। ਇਹ ਟੈਡ ਕਰੂਜ਼ ਜਿਹੜੇ ਆ ਉਹਨਾਂ ਨੇ ਇਹ ਕੀਤਾ। ਸੋ ਕੁਛ ਤਸਵੀਰਾਂ ਜਿਹੜੀਆਂ ਅੱਜ ਉਹਨਾਂ ਦੀਆਂ ਵਾਇਰਲ ਹੋਈਆਂ, ਜਿਸ ਤੋਂ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਇਹਨਾਂ ਦਾ ਕ੍ਰਿਟਿਸਿਜ਼ਮ ਜਿਹੜਾ ਉਹ ਹੋਇਆ, ਅਤੇ ਫਿਰ ਉਹਨਾਂ ਨੂੰ ਆਪਣੀ ਉਹ ਜਿਹੜੀ ਵਕੇਸ਼ਨ ਆ ਕੱਟ ਸ਼ਾਰਟ ਕਰਕੇ ਜਿਹੜਾ ਆ ਉਹ ਵਾਪਸ ਆਉਣਾ ਪਿਆ। ਅਤੇ ਹੁਣ ਮੰਨਦੇ ਨੇ, ਕਹਿੰਦੇ ਮੇਰੇ ਕੋਲੋਂ ਗਲਤੀ ਜਿਹੜੀ ਆ ਉਹ ਹੋ ਗਈ ਆ। ਟੈਡ ਕਰੂਜ਼ ਪਹਿਲੋਂ ਝੂਠ ਬੋਲਦੇ ਰਹੇ ਇਲੈਕਸ਼ਨ ਦੇ ਬਾਬਤ, ਅਤੇ ਅੱਜ ਆਪਣੇ ਉੱਥੋਂ ਦੇ ਟੈਕਸਨਸ ਨੂੰ ਮਰਦਾ ਛੱਡ ਕੇ ਆਪ ਮੈਕਸੀਕੋ ਦੇ ਵਿੱਚ ਗਰਮ ਮੁਲਕ ਦੇ ਵਿੱਚ ਜਿਹੜੇ ਉਹ ਚਲੇ ਗਏ। ਅਤੇ ਇਹਨਾਂ ਦੇ ਕੁਝ ਸਪੋਰਟਰ ਜਿਨ੍ਹਾਂ ਦੇ ਵਿੱਚ ਦਿਨੇਸ਼ ਡਸੂਜ਼ਾ ਕਰਕੇ ਇੱਕ ਹੈਗਾ ਆ, ਉਹ ਕਹਿੰਦਾ ਵੀ ਉਹ ਤਾਂ ਗਿਆ ਵੀ ਟੈਕਸਸ ਦੇ ਵਿੱਚ ਇਹ ਰਿਸੋਰਸਿਸ ਦੇ ਉੱਤੇ ਭਾਰ ਜਿਹੜਾ ਉਹ ਨਾ ਬਣੇ। ਇਹ ਵੀ ਬਾਅਦ ਦੇ ਵਿੱਚ ਰਿਪੋਰਟ ਸਾਹਮਣੇ ਆਈ ਵੀ ਟੈਡ ਕਰੂਜ਼ ਨੇ ਜਿਹੜੇ ਕਿ ਪੁਲਿਸ ਆ ਉਸ ਦਾ ਜਿਹੜੀ ਸਹਾਇਤਾ ਲਈ ਵੀ ਮੈਨੂੰ ਉੱਥੇ ਛੱਡ ਕੇ ਆਉਣ ਅਤੇ ਉੱਥੋਂ ਲੈ ਕੇ ਜਾਣ ਦੇ ਵਿੱਚ ਪਰਿਵਾਰ ਦੀ ਜਿਹੜੀ ਉਹ ਮਦਦ ਕਰੋ, ਵੀ ਆਲਰੇਡੀ ਰਿਸੋਰਸ ਤਾਂ ਪਹਿਲਾਂ ਹੀ ਘੱਟ ਸੀਗੇ, ਸੋ ਉਹ ਵੀ ਜਿਹੜੇ ਕੁਛ ਰਿਸੋਰਸਿਸ ਲੋਕਾਂ ਦੇ ਉੱਤੇ ਲੱਗਣੇ ਸੀ ਉਹ ਵੀ ਆਪਣੇ ਵੱਲ ਨੂੰ ਉਸਨੇ ਇਸ ਹਿਸਾਬ ਦੇ ਨਾਲ ਡਾਈਵਰਟ ਕੀਤੇ। ਸੋ ਬਹੁਤ ਜ਼ਿਆਦਾ ਇਸ ਦਾ ਕ੍ਰਿਟਿਸਿਜ਼ਮ ਇਸ ਟਾਈਮ ਹੋ ਰਿਹਾ ਹੈਗਾ ਆ, ਅਤੇ ਕਈਆਂ ਨੇ ਤਾਂ ਇਸ ਦੇ ਅਸਤੀਫੇ ਦੀ ਵੀ ਜਿਹੜੀ ਉਹ ਮੰਗ ਕਰ ਛੱਡੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਵਾਈਟ ਹਾਊਸ ਆ ਉਹਨਾਂ ਨੇ ਅਨਾਊਂਸ ਕੀਤਾ ਆ ਵੀ ਇਮੀਗ੍ਰੇਸ਼ਨ ਬਿੱਲ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਆ ਚੇਂਜਿਸ ਆਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ। 8 ਸਾਲਾਂ ਲਈ ਜਿਹੜਾ ਸਿਟੀਜ਼ਨ ਕਿਸ ਤਰ੍ਹਾਂ ਬਣ ਸਕਦੇ ਆ, ਜਿਹੜੇ 11 ਮਿਲੀਅਨ ਦੇ ਕਰੀਬ ਲੋਕ ਅਨਡਾਕੂਮੈਂਟਡ ਹੈਗੇ ਆ, ਉਹਦੇ 'ਤੇ ਕਹਿੰਦੇ ਵਰਕਆਊਟ ਆਪਾਂ ਕਰਾਂਗੇ। ਈਵਨ ਦੋ ਇਹ ਜਿਹੜਾ ਆ ਵਾਈਟ ਹਾਊਸ ਲਈ ਕਾਫੀ ਹਾਰਡ ਹੋਊਗਾ, ਕਿਉਂਕਿ ਜਿਹੜੀ ਕਾਂਗਰਸ ਆ ਉਹ ਵੀ ਪੂਰੀ ਤਰ੍ਹਾਂ ਡਿਵਾਈਡਡ ਆ, ਸਿਰਫ 5 ਵੋਟਾਂ ਦਾ ਹੀ ਫਰਕ ਹੈਗਾ ਆ ਨੈਂਸੀ ਪੈਲੋਸੀ ਦੇ ਕੋਲ, ਅਤੇ ਜਿਹੜੇ ਡੈਮੋਕ੍ਰੇਟਸ ਨੂੰ 60 ਦੇ ਕਰੀਬ ਜਿਹੜੀਆਂ ਆ ਸੈਨੇਟ ਦੇ ਵਿੱਚੋਂ ਵੋਟ ਚਾਹੀਦੀਆਂ। ਇਸ ਵੇਲੇ ਉਹਨਾਂ ਦੇ ਕੋਲ 50 ਹੈਗੀਆਂ ਆ। ਸੋ ਇਹ ਦੇਖਦੇ ਆ ਵੀ ਪ੍ਰੋਗਰਾਮ ਤਾਂ ਲੈ ਕੇ ਆ ਗਏ ਆ, ਉਹ ਹੁਣ ਕਿਸ ਤਰ੍ਹਾਂ ਜਿਹੜਾ ਆ ਪਾਸ ਹੁੰਦਾ ਆ ਕਾਂਗਰਸ ਚੋਂ ਸੈਨੇਟ ਤੋਂ ਅਤੇ ਲਾਅ ਬਣਦਾ ਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਪਰ ਇਸ ਪ੍ਰੋਗਰਾਮ ਦਾ ਨਾਂ ਉਹਨਾਂ ਨੇ US ਸਿਟੀਜ਼ਨਸ਼ਿਪ ਐਕਟ ਆਫ 2021 ਰੱਖਿਆ ਹੈਗਾ। ਜੀ ਬਿਲਕੁਲ, ਇਹ ਕਾਫੀ ਲੰਬਾ ਪੈਂਡਾ ਹੈਗਾ ਆ। ਇਹ ਹਾਲ ਦੀ ਘੜੀ ਅੱਜ ਦੇ ਹਾਲਾਤਾਂ ਦੇ ਵਿੱਚ ਇਹ ਕਾਫੀ ਮੁਸ਼ਕਿਲ ਹੈਗਾ, ਪਰ ਦੇਖਦੇ ਹਾਂ ਵੀ ਇਸ ਦੇ ਵਿੱਚ ਜਿਹੜਾ ਆਉਣ ਵਾਲੇ ਸਮੇਂ 'ਚ ਕੀ ਬਣਦਾ। ਕੋਈ ਵਾਕਿਆ ਹੀ ਇਹਨਾਂ ਦੇ ਲਈ ਰਾਹ ਬਣ ਸਕੂਗਾ। ਇਹ ਵੀ ਹੁੰਦਾ ਹਰਜੋਤ ਸਿੰਘ ਜੀ, ਕਈ ਵਾਰੀ ਜਦੋਂ ਮੰਗ ਜ਼ਿਆਦਾ ਵੱਡੀ ਰੱਖ ਲਓ ਤਾਂ ਉਹਦੇ ਵਿੱਚ ਸਾਰਿਆਂ ਨੇ ਇਨਕਾਰ ਕਰਨਾ, ਫਿਰ ਉਹਨਾਂ ਨੂੰ ਪਤਾ ਹੁੰਦਾ ਵੀ ਚੱਲ ਇਸ ਤੋਂ ਛੋਟੀ ਮੰਗ ਨੂੰ ਜਿਹੜਾ ਉਹ ਮੰਨ ਲੈਣਗੇ। ਹੋ ਸਕਦਾ ਵੀ ਇਨ ਦੀ ਐਂਡ ਜਿਹੜੇ ਡਰੀਮਰਸ ਆ ਉਹਨਾਂ ਦੇ ਲਈ ਜਿਹੜਾ ਇੱਕ ਰਾਹ ਜਿਹੜਾ ਉਹ ਬਣ ਸਕੇ, ਪਾਥਵੇ ਟੂ ਸਿਟੀਜ਼ਨਸ਼ਿਪ, ਕਿਉਂਕਿ ਹਾਲ ਦੀ ਘੜੀ ਇਹਨਾਂ ਨੂੰ ਟੈਂਪਰੇਰੀ ਪ੍ਰੋਟੈਕਸ਼ਨ ਹੀ ਜਿਹੜੀ ਆ ਸਰਵਿਸ ਇੱਕ ਹਿਸਾਬ ਦੇ ਨਾਲ ਹੀ ਜਿਹੜੀ ਉਹ ਮਿਲਦੀ ਆ, ਜਿਸ ਕਰਕੇ ਤੋਂ ਅੱਗੇ ਉਹਨਾਂ ਨੂੰ ਰਹਿਣ ਦਾ ਮੌਕਾ ਮਿਲਦਾ ਆ। ਹੁਣ ਲੰਮੇ ਸਮੇਂ ਤੋਂ ਉਹ ਵਿਚਾਰੇ ਇੱਥੇ ਰਹਿ ਰਹੇ ਨੇ, ਅਤੇ ਉਹ ਕਹਿੰਦੇ ਆ ਵੀ ਭਾਈ ਸਾਡੀ ਵੀ ਫਰਿਆਦ ਸੁਣੋ, ਸਾਨੂੰ ਵੀ ਇੱਥੇ ਜਿਹੜਾ ਉਹ ਪੱਕਿਆਂ ਕਰੋ। ਪਰ ਕਈ ਦਹਾਕੇ ਪਹਿਲਾਂ ਉਦੋਂ ਵੀ ਜਿਹੜੇ ਕੱਚਿਆਂ ਨੂੰ ਪੱਕਿਆਂ ਕੀਤਾ ਗਿਆ ਸੀ। ਸਭ ਨੂੰ ਯਾਦ ਹੋਣਾ ਜਦੋਂ ਫਾਰਮ ਦੇ ਪੇਪਰ ਜਿਹੜੇ ਕੀਤੇ ਸੀ, ਬਹੁਤ ਸਾਰੀ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਕਾਗਜ਼ਾਂ ਦੇ ਕਰਕੇ ਕੱਚਿਆਂ ਤੋਂ ਪੱਕੇ ਜਿਹੜੀ ਇੱਥੇ ਉਹ ਹੋਈ ਸੀ। ਫਿਰ ਅੱਗੇ ਤੋਂ ਅੱਗੇ ਬਲੱਡ ਰਿਲੇਸ਼ਨ ਵਾਲੇ ਲੋਕ ਜਿਹੜੇ ਆ ਉਹ ਅੱਗੇ ਤੋਂ ਅੱਗੇ ਆਉਂਦੇ ਗਏ। ਸੋ ਹੁਣ
ਉਹਨਾਂ ਦੇ ਵਿੱਚੋਂ ਹੀ ਕਈ ਲੋਕ ਅਜਿਹੀ ਐਮਨੈਸਟੀ ਦੇ ਉਲਟ ਵੀ ਜਿਹੜੇ ਉਹ ਬੋਲਦੇ ਹੁੰਦੇ ਨੇ। ਸੋ ਆਈ ਥਿੰਕ ਆਪ ਪੱਕੇ ਹੋ ਗਏ ਆ, ਦੂਜਿਆਂ ਨੂੰ ਵੀ ਕੋਈ ਗੱਲ ਨਹੀਂ, ਇਟਸ ਓਕੇ, ਬਾਕੀਆਂ ਨੂੰ ਵੀ ਮੌਕਾ ਜਿਹੜਾ ਉਹ ਮਿਲ ਦੇਣਾ ਚਾਹੀਦਾ ਹੈਗਾ ਆ। ਅਗਲੀ ਗੱਲ ਕਰਦੇ ਜਾਈਏ, ਆਪਾਂ ਵੈਕਸੀਨ ਦੀ ਗੱਲ ਕਰ ਰਹੇ ਸੀ। ਅਮਰੀਕਾ ਨੇ ਇਹ ਸਪਸ਼ਟ ਕਰ ਦਿੱਤਾ, ਕਹਿੰਦੇ ਵੀ ਜਿੰਨੀ ਦੇਰ ਤੱਕ ਸਾਰੇ ਅਮਰੀਕੀਆਂ ਨੂੰ ਸ਼ਾਟਸ ਨਹੀਂ ਮਿਲ ਜਾਂਦੇ ਉਨੀ ਦੇਰ ਤੱਕ ਜਿਹੜੀ ਅਸੀਂ ਆਪਣੇ ਕੋਲ ਪਈ ਵੈਕਸੀਨ ਆ ਕਿਸੇ ਵੀ ਹੋਰ ਮੁਲਕਾਂ ਦੇ ਨਾਲ ਸਾਂਝੀ ਜਿਹੜੀ ਉਹ ਨਹੀਂ ਕਰਾਂਗੇ। 600 ਮਿਲੀਅਨ ਡੋਜ਼ਿਜ਼ ਆਲਰੇਡੀ ਜਿਹੜੇ ਇਹਨਾਂ ਨੇ ਆਪਣੇ ਲਈ ਰੱਖ ਲਈਆਂ ਹੈਗੀਆਂ ਆ ਵੀ ਜੁਲਾਈ ਤੱਕ ਆ ਜਾਣਗੀਆਂ। ਉੱਦਾਂ ਉਹਨਾਂ ਨੇ ਅੱਜ $4 ਬਿਲੀਅਨ ਕੋਵੈਕਸ ਫੰਡ ਦੇ ਲਈ ਐਲਾਨ ਦਿੱਤਾ, ਪਰ ਨਾਲ ਹੀ ਉਹਨਾਂ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਜਿੰਨੀ ਦੇਰ ਤੱਕ ਸਾਰੇ ਅਮਰੀਕੀਆਂ ਨੂੰ ਜਿਹੜਾ ਵੀ ਚਾਹੁੰਦਾ ਹੈ ਉਸ ਨੂੰ ਵੈਕਸੀਨ ਨਹੀਂ ਲੱਗ ਜਾਂਦੀ ਉਨੀ ਦੇਰ ਤੱਕ ਅਸੀਂ ਵੈਕਸੀਨ ਜਿਹੜੀ ਆ ਉਹ ਹੋਰ ਕਿਸੇ ਮੁਲਕ ਤੱਕ ਸਾਂਝੀ ਜਿਹੜੀ ਉਹ ਨਹੀਂ ਕਰਾਂਗੇ। ਕੈਨੇਡਾ ਨੇ ਸ਼ੁਰੂਆਤ ਦੇ ਦੌਰ ਦੇ ਵਿੱਚ ਹੀ ਕਹਿ ਦਿੱਤਾ ਸੀਗਾ ਵੀ ਜੇ ਸਾਡੇ ਕੋਲ ਵਧੀਆਂ ਤਾਂ ਅਸੀਂ ਜਿਹੜੇ ਹੋਰ ਮੁਲਕਾਂ ਨੂੰ ਇਹ ਜਿਹੜੀ ਵੈਕਸੀਨ ਆ ਉਹ ਵੰਡ ਦੇਵਾਂਗੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਦੇ ਵਿੱਚ ਕੀ ਬਣਦਾ। WHO ਦੇ ਦੁਆਰਾ ਫਾਈਜ਼ਰ, ਬਾਇਓਨਟੈਕ, ਐਕਸਟਰਾਜ਼ੈਨੇਕਾ, ਆਕਸਫਰਡ ਇਹ ਸਾਰੀਆਂ ਜਿਹੜੀਆਂ ਵੈਕਸੀਨਸ ਆ ਉਹਨਾਂ ਨੂੰ ਐਮਰਜੈਂਸੀ ਯੂਜ਼ ਦੇ ਲਈ ਆਥੋਰਾਈਜੇਸ਼ਨ ਜਿਹੜੀ ਉਹ ਦਿੱਤੀ ਗਈ ਹੈਗੀ ਆ। ਅਤੇ ਅਮਰੀਕਾ ਦੇ ਵਿੱਚ ਫਾਈਜ਼ਰ, ਬਾਇਓਨਟੈਕ ਦੇ ਨਾਲ ਨਾਲ ਮੋਡਰਨਾ ਦੀਆਂ ਜਿਹੜੀਆਂ ਵੈਕਸੀਨਸ ਆ ਉਹ ਲੱਗ ਰਹੀਆਂ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਜਨਵਰੀ 6 ਦੇ ਸੰਬੰਧ ਦੇ ਵਿੱਚ ਜਿਹੜਾ ਕੈਪੀਟਲ ਹਿੱਲ ਦੇ ਵਿੱਚ ਰਾਈਟਸ ਹੋਏ ਸੀ, ਉਹ ਜਿਹੜੇ ਆ ਉਹਦੇ ਵਿੱਚ ਹੁਣ ਕਹਿੰਦੇ ਆ ਵੀ 6 ਪੁਲਿਸ ਆਫੀਸਰਸ ਨੂੰ ਸਸਪੈਂਡ ਕੀਤਾ ਗਿਆ ਆ। 29 ਦੇ ਕਰੀਬ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ ਆ। ਐਕਟਿੰਗ ਚੀਫ ਜੋਗਾਨੰਦਾ ਪਿਟਮੈਨ ਜਿਹੜੇ ਹੈਗੇ ਆ ਇਸ ਟਾਈਮ ਪੁਲਿਸ ਦੇ ਉੱਥੇ ਦੇ, ਅਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੀ ਕੋਈ ਮੈਂਬਰ ਉਹਨਾਂ ਦੀ ਡਿਪਾਰਟਮੈਂਟ ਦੇ ਵਿੱਚ ਜਿਹੜੇ ਰੂਲਸ ਆਫ ਕੰਡਕਟ ਆ ਉਹਨਾਂ ਨੂੰ ਨਹੀਂ ਫੋਲੋ ਕਰਦਾ ਜਾਂ ਉਹਨਾਂ ਨੇ ਬ੍ਰੇਕ ਕੀਤਾ ਅਤੇ ਉਹਨਾਂ ਦੇ ਉੱਤੇ ਡਿਸਿਪਲਿਨਰੀ ਐਕਸ਼ਨ ਜਿਹੜਾ ਲਿਆ ਜਾਊਗਾ। ਜਨਵਰੀ ਦੇ ਵਿੱਚ USCP ਨੇ 10 ਦੇ ਕਰੀਬ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਅੰਡਰ ਇਨਵੈਸਟੀਗੇਸ਼ਨ ਪਾਇਆ। ਉਹਨਾਂ 'ਚੋਂ ਕਹਿੰਦੇ ਪਈ ਇੱਕ ਪੁਲਿਸ ਆਫੀਸਰ ਤਾਂ ਇੱਦਾਂ ਦਾ ਸੀ ਵੀ ਉਹ ਦੂਜਿਆਂ ਦੇ ਨਾਲ ਜਿਹੜੇ ਉੱਥੇ ਜਿਹਨਾਂ ਲੋਕਾਂ ਨੇ ਅਟੈਕ ਕੀਤਾ ਸੀ ਉਹਨਾਂ ਦੇ ਨਾਲ ਫੋਟੋ ਵੀ ਖਿਚਾ ਰਿਹਾ ਸੀ। ਸੋ ਇਹ ਜਿਹੜੀ ਲੇਟੈਸਟ ਖਬਰ ਆ ਉੱਥੋਂ ਆਈ ਆ। ਅਤੇ ਜਿਹੜੇ ਆਫੀਸਰਸ ਆ ਵੱਖ-ਵੱਖ ਸ਼ਹਿਰਾਂ ਤੋਂ ਗਏ ਹੋ ਸੀ। ਇੱਕ ਨਿਊਯਾਰਕ ਤੋਂ, ਇੱਕ ਫਿਲਡੈਲਫੀਆ ਤੋਂ, 2 ਸਿਆਟਲ, 2 ਵਰਜੀਨੀਆ ਤੋਂ, ਇੱਕ ਟੈਕਸਸ ਤੋਂ। ਸੋ ਵੱਖ-ਵੱਖ ਜਿਹੜੇ ਸ਼ਹਿਰ ਆ ਉੱਥੋਂ ਇਹ ਉਸ ਜਿਹੜੀ ਜੂਨ 6 ਵਾਲੀ ਈਵੈਂਟ ਆ ਉਹ 'ਚ ਹਿੱਸਾ ਲੈਣ ਗਏ ਹੋ ਸੀ। ਜਨਵਰੀ 6 ਵਾਲੀ, ਜੀ ਬਿਲਕੁਲ, ਸੌਰੀ ਜਨਵਰੀ ਵਾਲੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹੁਣ ਜਿਹੜੇ ਇਸ ਟਾਈਮ ਇਹ ਚਰਚਾ ਚੱਲ ਰਹੀ ਆ ਵੀ ਜਿਹੜੇ ਫੈਡਰਲ ਰੈਗੂਲੇਟਰਸ ਨੇ ਕਹਿੰਦੇ ਵੀ ਉਹ ਹੁਣ ਪਲਾਨ ਕਰ ਰਹੇ ਆ ਵੀ ਜਿਹੜਾ ਟੈਕਸਸ ਪਾਵਰ ਦੇ ਵਿੱਚ ਇਹ ਆਊਟੇਜ ਆਈ ਆ ਉਸ ਦੀ ਉਹ ਜਾਂਚ ਕਰਨਗੇ। ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਟੈਕਸਸ ਦਾ ਜਿਹੜਾ ਗ੍ਰਿਡ ਆ ਉਹ ਫੈਡਰਲ ਦੇ ਅਧੀਨ ਜਿਹੜਾ ਉਹ ਨਹੀਂ ਆਉਂਦਾ। ਉੱਥੋਂ ਦਾ ਇੱਕ ਬੰਦਾ ਜਿਹੜਾ ਕੈਰੀ ਸੀਗਾ, ਜੌਨ ਕੈਰੀ, ਉਹ ਤਾਂ ਇੱਥੋਂ ਦਾ ਕਹਿ ਰਹੇ ਸੀਗੇ ਵੀ ਅਸੀਂ ਠੰਡ ਦੇ ਵਿੱਚ ਘੁੰਗੜਨਾ ਪਸੰਦ ਕਰਾਂਗੇ ਪਰ ਫੈਡਰਲ ਦੇ ਨਾਲ ਜਿਹੜਾ ਉਹ ਨਹੀਂ ਜੁੜਾਂਗੇ। ਸੋ ਇੱਦਾਂ ਦੇ ਖਿਆਲਾਤ ਉਹ ਲੋਕਾਂ ਦੇ ਪ੍ਰਤੀ ਜਿਹੜਾ ਉਹ ਰੱਖ ਰਹੇ ਆ। ਸੋ ਫੈਡਰਲ ਐਨਰਜੀ ਰੈਗੂਲੇਟਰੀ ਕਮਿਸ਼ਨ ਨੇ ਕਨਫਰਮ ਕੀਤਾ ਵੀ ਕਹਿੰਦੇ ਇਸ ਦੀ ਜਿਹੜੀ ਉਹ ਜਾਂਚ ਕੀਤੀ ਜਾਊਗੀ ਵੀ ਟੈਕਸਸ ਦੀ ਇਹ ਜਿਹੜੀ 2000 ਦੇ ਵਿੱਚ ਅੱਜ ਦੇ ਇਹਨਾਂ ਦਿਨਾਂ ਦੇ ਵਿੱਚ ਹੁਣ ਜੋ ਕੁਛ ਇਹ ਵਾਪਰ ਰਿਹਾ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਇਸ ਦੇ ਵਿੱਚ ਕੀ ਬਣਦਾ। ਨਾਰਥ ਟੈਕਸਸ ਦੇ ਇੱਕ ਕਾਂਗਰਸਮੈਨ ਆ, ਉਹਨਾਂ ਨੇ ਚਿੱਠੀ ਲਿਖੀ ਸੀ ਇਸ ਗਰੁੱਪ ਨੂੰ ਵੀ ਉਹ ਆਨਸਰ ਮੰਗਦੇ ਨੇ ਵੀ ਆਰਕੌਟ ਜਿਹੜੀ ਹੈਗੀ ਉੱਥੋਂ ਦੀ ਟੈਕਸਸ ਵਾਲੀ ਇਹ ਏਜੰਸੀ ਜਿਹੜੀ ਉੱਥੋਂ ਦੀ ਪਾਵਰ ਗ੍ਰਿਡ ਨੂੰ ਮੈਨੇਜ ਕਰਦੀ ਆ ਵੀ ਉਹਨਾਂ ਦਾ ਇੱਕ ਐਡਾ ਵੱਡਾ ਫੇਲੀਅਰ ਜਿਹੜਾ ਆ ਉਹ ਕਿਉਂ ਹੋਇਆ ਸੀਗਾ। ਸੋ ਇਹ ਹੁਣ ਕਾਫੀ ਵੱਡੇ ਜਿਹੜੇ ਉਹ ਸਵਾਲ ਹੈਗੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਕੀ ਬਣਦਾ ਹੈ। ਪਰ ਇੱਕ ਟਾਈਮ ਦੇ ਉੱਤੇ ਜਿਹੜੇ ਆ ਮਿਲੀਅਨਸ ਆਫ 3 ਤੋਂ 4 ਮਿਲੀਅਨ ਲੋਕ ਜਿਹੜੇ ਆ ਉਹ ਬਿਜਲੀ ਤੋਂ ਬਗੈਰ ਸੀ। ਅਜੇ ਵੀ ਜਿਹੜੀ ਆ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਬਿਜਲੀ ਤੋਂ ਬਗੈਰ ਨੇ ਅਤੇ ਤਸਵੀਰਾਂ ਜਿਹੜੀਆਂ ਆ ਉਹ ਉੱਦਾਂ ਦੀਆਂ ਆ ਰਹੀਆਂ ਜਿੱਦਾਂ ਥਰਡ ਵਰਲਡ ਕੰਟਰੀ ਦੀਆਂ ਹੋਣ। ਲੋਕ ਬਾਹਰ ਟੂਟੀਆਂ ਤੋਂ ਪਾਣੀ ਜਿਹੜਾ ਆ ਉਹ ਭਰ ਕੇ ਘਰਾਂ ਨੂੰ ਜਿਹੜਾ ਉਹ ਬਾਲਟੀਆਂ 'ਚ ਇੱਕ ਹਿਸਾਬ ਦੇ ਨਾਲ ਲੈ ਕੇ ਜਾ ਰਹੇ ਨੇ। ਅਤੇ ਇੱਥੋਂ ਤੱਕ ਹੁਣ ਗੱਲਾਂ ਚੱਲ ਰਹੀਆਂ ਵੀ ਭਾਈ ਜਿਹੜੀ ਸਨੋ ਆ ਕੀ ਉਸ ਨੂੰ ਮੈਲਟ ਕਰਕੇ ਉਸਦਾ ਪਾਣੀ ਪੀਤਾ ਜਾ ਸਕਦਾ ਆ। ਉਹਦੇ ਬਾਰੇ ਵੀ ਹੁਣ ਉਹ ਜਿਹੜੇ ਹੈਲਥ ਵਾਲੇ ਆ ਉਹ ਕਹਿ ਰਹੇ ਆ ਵੀ ਭਾਈ ਜੇ ਇੱਦਾਂ ਕਰਨਾ ਆ ਮੇਕ ਸ਼ੋਰ ਕਰੋ ਵੀ ਚੰਗੀ ਤਰ੍ਹਾਂ ਬੋਇਲ ਕਰਕੇ ਫਿਰ ਹੀ ਜਿਹੜੀ ਇਸ ਚੀਜ਼ ਨੂੰ ਜਿਹੜਾ ਉਹ ਵਰਤਿਆ ਜਾਵੇ। ਪਰਹੇਜ਼ ਹੀ ਕਰੋ ਇਸ ਚੀਜ਼ ਦੀ। ਪਰ ਜਿਹੜਾ ਵੀ ਪਾਣੀ ਤੁਸੀਂ ਹੁਣ ਵਰਤ ਰਹੇ ਆ ਜੇ ਉਹ ਬੋਟਲਡ ਵਾਟਰ ਨਹੀਂ ਹੈਗਾ ਤਾਂ ਉਸ ਨੂੰ ਬੋਇਲ ਕਰਕੇ ਜਿਹੜਾ ਉਹ ਵਰਤਿਆ ਜਾਵੇ।
ਬਿਜਲੀ ਅੱਗੇ ਨਹੀਂ ਹੈਗੀ, ਅੱਗ ਅੱਗੇ ਨਹੀਂ ਹੈਗੀ, ਅਤੇ ਹੁਣ ਬੋਇਲ ਪਤਾ ਨਹੀਂ ਵਿਚਾਰਿਆਂ ਨੇ ਉਹਨਾਂ ਨੇ ਕਿੱਦਾਂ ਜਿਹੜਾ ਉਹ ਕਰਨਾ ਹੈਗਾ ਆ। ਸੋ ਇਸ ਚੀਜ਼ ਦੇ ਲਈ ਹੁਣ ਵੱਧ ਤੋਂ ਵੱਧ ਟੈਕਸਸ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਰੇ ਅਮਰੀਕਾ ਦੀ ਜਿਹੜੀ ਉਹ ਜ਼ਰੂਰਤ ਹੈਗੀ, ਮਦਦ ਦੀ ਜਿਹੜੀ ਜ਼ਰੂਰਤ ਆ। ਸੋ ਜਿਹੜਾ ਵੀ ਲੋਕ ਉੱਥੇ ਮਦਦ ਕਰ ਸਕਦੇ ਆ, ਜਿਹੜੇ ਉੱਥੇ ਹੀ ਹੈਗੇ ਨੇ, ਉਹ ਵੀ ਵੱਧ ਤੋਂ ਵੱਧ ਜਿਹੜੀ ਇੱਕ ਦੂਜੇ ਦੀ ਮਦਦ ਕਰੋ। ਇਹ ਟੈਕਸਸ ਬਿਜਲੀ ਜਾਣ ਕਰਕੇ ਜ਼ਿਆਦਾ ਖਬਰਾਂ ਦੇ ਵਿੱਚ ਜਿਹੜਾ ਉਹ ਆਇਆ ਆ। ਉੱਥੇ ਹੋਰ ਵੀ ਬਹੁਤ ਸਾਰੇ ਸੂਬੇ ਹੈਗੇ ਆ, ਉਹਨਾਂ ਦੇ ਵਿੱਚ ਵੀ ਮੁਸ਼ਕਲਾਂ ਜਿਹੜੀਆਂ ਉਹ ਆ ਰਹੀਆਂ ਨੇ। ਸੋ ਉਹਨਾਂ ਦਾ ਵੀ ਨਾਲ ਦੇ ਨਾਲ ਧਿਆਨ ਰੱਖਿਆ ਜਾਵੇ। ਜੀ, ਸੋ ਬਿਲਕੁਲ ਉੱਥੇ ਦੀ ਜਿਹੜੀ ਪਾਵਰ ਗ੍ਰਿਡ ਕੰਪਨੀ ਹੈਗੀ ਆ ERCOT ਨੋਨ ਪ੍ਰੋਫਿਟ ਕਹਿੰਦੇ ਕੰਪਨੀ ਆ, ਅਤੇ ਉਹਨਾਂ ਨੇ ਬਿਆਨ ਦਿੱਤਾ ਸੀ ਸਟੋਰਮ ਤੋਂ ਪਹਿਲਾਂ ਵੀ ਸਾਰਾ ਕੁਛ ਜਿਹੜਾ ਸਹੀ ਰਹੂਗਾ, ਆਪਾਂ ਪੂਰੀ ਤਰ੍ਹਾਂ ਪ੍ਰੀਪੇਅਰਡ ਹੈਗੇ ਆ। ਅਤੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਜਿਹੜੀ ਆ ਰਿਸਪੋਂਸੀਬਿਲਿਟੀ ਲਈ ਆ ਵੀ ਮੇਰਾ ਇਹਦੇ 'ਚ ਜਿਹੜਾ ਫੇਲਰ ਹੋਇਆ ਵੀ ਮੈਂ ਉਹਦੀ ਜ਼ਿੰਮੇਵਾਰੀ ਲੈਣਾ ਹੈਗਾ, ਅਤੇ ਇਸ ਕੰਪਨੀ ਨੂੰ ਜਿਹੜਾ ਆ ਰਲ ਕੇ ਜਿਹੜਾ ਛੇਤੀ ਤੋਂ ਛੇਤੀ ਜਿਹੜਾ ਫਿਕਸ ਹੋ ਸਕੇ ਪ੍ਰੋਬਲਮ, ਉਹਦੇ ਲਈ ਅਸੀਂ ਤਿਆਰ ਹੈਗੇ ਆ। ਟੈਕਸਸ ਦੇ ਵਿੱਚ ਹਜੇ ਵੀ ਜਿਹੜੇ ਆ ਲੱਖਾਂ ਦੇ ਹਿਸਾਬ ਨਾਲ ਲੋਕ ਜਿਹੜੇ ਆ, ਹੁਣ ਪਹਿਲਾਂ ਤਾਂ 3 ਮਿਲੀਅਨ ਸੀ, ਹੁਣ 1 ਲੱਖ ਤੋਂ ਥੋੜ੍ਹੇ ਘੱਟ ਗਏ ਆ ਜਿਨ੍ਹਾਂ ਕੋਲ ਹਜੇ ਤੱਕ ਵੀ ਜਿਹੜੀ ਬਿਜਲੀ ਨਹੀਂ ਗਈ। ਸੋ ਫਰੀਜ਼ਿੰਗ ਟੈਂਪਰੇਚਰ ਹੈਗਾ ਆ। 22 ਮਿਲੀਅਨ ਅਮਰੀਕਨ ਜਿਹੜੇ ਆ ਸਦਰਨ ਸਟੇਟਸ ਦੇ ਵਿੱਚ ਜਿਹੜੇ ਰਹਿੰਦੇ ਆ, ਉਹ ਇਸ ਜਿਹੜੀ ਫਰੀਜ਼ ਵੇਵ ਚੱਲ ਰਹੀ ਹੈਗੀ ਆ ਉਹਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹੈਗੇ। ਜੀ ਜੀ, ਬਿਲਕੁਲ। ਅੱਜ ਜਿਹੜੀ ਜਿਹੜੀ ਹਰਜੋਤ ਸਿੰਘ ਜੀ ਪਿਛਲੇ ਦਿਨਾਂ 'ਚ ਗੇਮ ਸਟਾਪ ਜਿਹੜੀ ਕੰਪਨੀ ਸੀ ਉਸਦੇ ਸਟਾਕਸ ਉੱਤੇ ਥੱਲੇ ਜਾਣ ਨੂੰ ਲੈ ਕੇ ਹੀਅਰਿੰਗ ਜਿਹੜੀ ਹੋਈ, ਜਿਸ ਦੇ ਵਿੱਚ ਰੋਬਿਨਹੁੱਡ ਜਿਹੜੀ ਐਪ ਆ ਉਸ ਦਾ CEO ਵੀ ਜਿਹੜਾ ਉਹ ਸ਼ਾਮਿਲ ਸੀਗਾ, ਅਤੇ ਨਾਲ ਦੇ ਨਾਲ ਜਿਹੜੇ ਲੋਕ ਰੈਡਿਟ ਦੇ ਉੱਤੇ ਜਿਨ੍ਹਾਂ ਨੇ ਇਸ ਦੇ ਬਾਰੇ ਇੱਕ ਹਿਸਾਬ ਦੇ ਨਾਲ ਪਰਦਾਫਾਸ਼ ਕੀਤਾ ਸੀਗਾ ਵੀ ਦੇਖੋ ਜੀ ਇਹ ਸ਼ਾਰਟ ਸੈੱਲ ਕਰਨ ਜਾ ਰਹੇ ਆ, ਅਤੇ ਬਾਅਦ ਦੇ ਵਿੱਚ ਜਿਹੜੇ ਰੈਡੀਟਰ ਸੀਗੇ ਉਹਨਾਂ ਨੇ ਕਾਫੀ ਇਸ ਦੇ ਉੱਤੇ ਡਾਲਰ ਜਿਹੜੇ ਉਹ ਲਾਏ, ਅਤੇ ਗੇਮ ਸਟਾਪ ਦਾ ਜਿਹੜਾ ਸਟਾਕ ਆ ਉਹ ਅਸਮਾਨ ਨੂੰ ਜਿਹੜਾ ਉਹ ਛੋ ਗਿਆ ਸੀਗਾ। ਸੋ ਇਸ ਦੇ ਵਿੱਚ ਜਿਹੜੇ ਰੋਬਿਨਹੁੱਡ ਦੇ ਉੱਤੇ ਹੀ ਕਾਫੀ ਜਿਹੜਾ ਦਬਾਅ ਉਹ ਬਣਿਆ ਹੈਗਾ। ਬੀਤੇ ਦਿਨਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਹਰਜੋਤ ਸਿੰਘ ਜੀ ਇਹ ਵਿਵਾਦਾਂ ਦੇ ਵਿੱਚ ਜਿਹੜੀ ਉਹ ਘਿਰਦੀ ਰਹੀ ਆ। ਇੱਥੋਂ ਤੱਕ ਵੀ ਇੱਕ ਜਿਹੜੇ ਸੈਨੇਟਰ ਸੀਗੇ ਉਹਨਾਂ ਨੇ ਰੋਬਿਨਹੁੱਡ ਨੂੰ ਜਿਹੜਾ ਫੇਰ ਸ਼ਿਕੰਜੇ ਦੇ ਵਿੱਚ ਕੱਸਿਆ। ਬੀਤੇ ਦਿਨਾਂ ਦੇ ਵਿੱਚ ਇੱਕ ਜਿਹੜਾ ਕਹਿ ਲਓ ਵੀ ਨੌਜਵਾਨ ਦੀ ਮੌਤ ਹੋਈ ਸੀ, ਉਸਨੇ ਖੁਦਕੁਸ਼ੀ ਜਿਹੜੀ ਉਹ ਕਰ ਲਈ ਸੀ, ਕਿਉਂਕਿ ਰੋਬਿਨਹੁੱਡ ਦੀ ਐਪ ਨੂੰ ਵਰਤਦੇ ਹੋਏ ਉਹ $7 ਲੱਖ ਜਿਹੜਾ ਆ ਉਹ ਗਵਾ ਬੈਠਾ, ਅਤੇ ਉਹਦੇ ਘਰਦਿਆਂ ਨੇ ਉਸ ਨੂੰ ਰੋਂਗਫੁਲ ਡੈਥ ਦੇ ਲਈ ਜਿਹੜਾ ਲਾਸੂਟ ਇਸ ਐਪ ਦੇ ਖਿਲਾਫ ਜਿਹੜਾ ਉਹ ਫਾਈਲ ਕੀਤਾ ਹੈਗਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਟਾਕਸ ਨੂੰ ਲੈ ਕੇ ਕੀ ਜਿਹੜਾ ਉਹ ਬਣਦਾ ਹੈਗਾ ਆ। ਪਰ ਕਾਫੀ ਜ਼ਿਆਦਾ ਹੈਜ ਫੰਡ ਜਿਹੜੇ ਮੈਨੇਜਰਸ ਅਤੇ ਆਮ ਜਿਹੜੇ ਆਮ ਲੋਕ ਘੱਟ ਵੱਧ ਸਟਾਕਸ ਨੂੰ ਰੀਟੇਲ ਜਿਹੜਾ ਇੱਕ ਹਿਸਾਬ ਨਾਲ ਕਰਦੇ ਆ, ਉਹਨਾਂ ਦੇ ਦਰਮਿਆਨ ਸਿੰਘ ਫਸੇ ਰਹੇ। ਜੀ, ਅਗਲੀ ਖਬਰ ਵੱਲ ਚੱਲੀਏ। ਨਿਊਯਾਰਕ ਦੇ ਮੇਅਰ ਜਿਹੜੇ ਆ ਕੋਮੋ, ਉਹ ਪੂਰੀ ਤਰ੍ਹਾਂ ਜਿਹੜੇ ਆ ਸੀਨੀਅਰ ਸਿਟੀਜ਼ਨਾਂ ਦੇ ਜਿਹੜੇ ਕੇਅਰ ਸੈਂਟਰ ਸੀ ਉੱਥੇ ਜਿਹੜੀਆਂ ਮੌਤਾਂ ਹੋਈਆਂ, ਜਿਹੜੀਆਂ ਘੱਟ ਰਿਪੋਰਟ ਕੀਤੀਆਂ, ਉਹਦੇ ਸੰਬੰਧ ਦੇ ਵਿੱਚ ਪੂਰੀ ਤਰ੍ਹਾਂ ਫਸਦੇ ਨਜ਼ਰ ਆ ਰਹੇ ਆ। ਅੱਜ ਨਿਊਯਾਰਕ ਸਿਟੀ ਦੇ ਜਿਹੜੇ ਮੇਅਰ ਹੈਗੇ ਆ ਡੀ ਬਲਾਸੀਓ, ਉਹਨਾਂ ਨੇ ਵੀ ਜਿਹੜਾ ਕੋਮੋ ਦੇ ਉੱਤੇ ਆਪਣਾ ਸ਼ਿਕੰਜਾ ਕੱਸਿਆ ਹੈਗਾ। ਉਹਨਾਂ ਨੇ ਕਿਹਾ ਵੀ ਐਂਡਰਿਊ ਕੋਮੋ ਨੇ ਜਿਹੜੇ ਗਵਰਨਰ ਆ ਉੱਥੇ ਦੇ ਨਿਊਯਾਰਕ ਸਟੇਟ ਦੇ ਅਸੈਂਬਲੀਮੈਨ ਰੌਨ ਕਿਮ, ਜਦੋਂ ਉਸਨੇ ਇਹ ਇਸ਼ੂ ਚੱਕਿਆ ਸੀ, ਉਹਨਾਂ ਨੂੰ ਜਿਹੜੇ ਡਰਾਉਣ ਧਮਕਾਉਣ ਦੀ ਜਿਹੜੀ ਗੱਲ ਕੀਤੀ ਵੀ ਇਹ ਜਿਹੜੀ ਗੱਲ ਆ ਬਾਹਰ ਨਾ ਕੱਢੀ, ਨਹੀਂ ਤਾਂ ਤੈਨੂੰ ਜਿਹੜਾ ਇਹਦਾ ਪੋਲੀਟੀਕਲੀ ਕਾਫੀ ਖਮਿਆਜਾ ਭੁਗਤਣਾ ਪਊਗਾ। ਸੋ ਗਵਰਨਰ ਦੇ ਉੱਤੇ ਹੁਣ ਕਾਫੀ ਪ੍ਰੈਸ਼ਰ ਪੈ ਰਿਹਾ ਵੀ ਜਾਂ ਤਾਂ ਉਹ ਰਿਜ਼ਾਈਨ ਕਰਨ, ਪਰ ਹਜੇ ਵੀ ਉਹ ਜਿੱਦਾਂ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ। ਅਪੋਲੋਜੀ ਤਾਂ ਉਹਨੇ ਕੀਤਾ ਆ, ਪਰ ਗਲਤੀ ਮੰਨਣ ਦੇ ਲਈ ਤਿਆਰ ਨਹੀਂ ਹੈਗਾ। ਜੀ, ਸੋ ਉਹਨਾਂ ਨੇ ਮਾफ़ੀ ਮੰਗੀ ਹੈ, ਪਰ ਇਹ ਨਹੀਂ ਮੰਨਦੇ ਵੀ ਇਹ ਮਾफ़ੀ ਕਾਹਦੇ ਵਾਸਤੇ ਮੰਗੀ। ਸੋ ਇਹ ਵੀ ਕਮਾਲ ਦੀਆਂ ਗੱਲਾਂ ਕੋਮੋ ਜਿਹੜੇ ਆ ਉਹ ਕਰ ਰਹੇ ਨੇ। ਸੋ ਅਗਲੀ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਜਿਹੜੀਆਂ ਗੱਲਾਂ ਆ ਉਸ ਦੇ ਵੱਲ ਨੂੰ ਵੀ ਜੇ ਆਪਾਂ ਵੱਧਦੇ ਜਾਈਏ, ਸੋ ਇੱਕ ਵਾਰੀ ਫਿਰ ਆਪਾਂ ਆਪਣੇ ਜਿੰਨੇ ਵੀ ਟਰੱਕਰਜ਼ ਹੈਗੇ ਆ ਉਹਨਾਂ ਨੂੰ ਜਿਹੜਾ ਉਹ ਧਿਆਨ ਹਿੱਤ ਦਿਵਾਉਣਾ ਚਾਹੁੰਦੇ ਆ ਵੀ ਉੱਥੇ ਬਹੁਤ ਹੁਣ ਜ਼ਿਆਦਾ ਰੇਟਸ ਦੇ ਉੱਤੇ ਲੋਡ ਜਿਹੜੇ ਉੱਧਰ ਨੂੰ ਘੱਲੇ ਜਾ ਰਹੇ ਨੇ, ਖਾਸ ਕਰਕੇ ਉਹਨਾਂ
ਇਲਾਕਿਆਂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਬਰਫ਼ਬਾਰੀ ਹੈਗੀ ਆ, ਅਤੇ ਹੋ ਸਕਦਾ ਵੀ ਤੁਸੀਂ ਉਸ ਚੀਜ਼ ਦੇ ਵਿੱਚ ਜਿਹੜਾ ਉਹ ਫਸ ਜਾਓ। ਰੀਜ਼ਨ ਇਹ ਆ ਵੀ ਵੇਅਰ ਹਾਊਸ ਸ਼ਿਪਰ ਰਿਸੀਵਰ ਜਿਹੜੇ ਉਹ ਬੰਦ ਹੋਣਗੇ ਇਸ ਮੌਸਮ ਦੇ ਚੱਲਦਿਆਂ, ਅਤੇ ਤੁਸੀਂ ਸੋਚ ਸਮਝ ਕੇ ਮੇਕ ਸ਼ੋਰ ਕਰਕੇ ਹੀ ਜਿਹੜਾ ਉਹ ਲੋਡ ਚੱਕਿਓ। ਬਾਅਦ ਦੇ ਵਿੱਚ ਤੁਸੀਂ ਵੀ ਐਵੇਂ ਜਿਹੜਾ ਉਸ ਚੀਜ਼ ਦੇ ਵਿੱਚ ਫਸ ਨਾ ਜਾਇਓ। ਨਾਲੇ ਹਾਲ ਦੀ ਘੜੀ ਉੱਥੇ ਬਹੁਤ ਜ਼ਿਆਦਾ ਜਿਹੜੀ ਬਲੈਕ ਆਈਸ ਜਾਂ ਰੋਡਸ ਜਿਹੜੀਆਂ ਉਹ ਜੰਮੀਆਂ ਪਈਆਂ ਨੇ, ਜਿੱਥੇ ਐਕਸੀਡੈਂਟ ਹੋਣ ਦਾ ਖਤਰਾ ਬਹੁਤ ਹੀ ਜ਼ਿਆਦਾ ਹੈਗਾ ਆ। ਸੋ ਉਸ ਚੀਜ਼ ਦਾ ਜਿਹੜਾ ਉਹ ਜ਼ਰੂਰ ਬਚਾਅ ਰੱਖਿਓ। ਥੋੜ੍ਹੇ ਜਿਹੇ ਲਾਲਚ ਦੇ ਲਈ ਜਿਹੜਾ ਆ ਉਹ ਆਪਣੀ ਜ਼ਿੰਦਗੀ ਜਾਂ ਆਪਣਾ ਸਮਾਂ ਆ ਉਸ ਨੂੰ ਜਿਹੜਾ ਉਹ ਤੁਸੀਂ ਬਰਬਾਦ ਨਾ ਕਰਿਓ। ਜ਼ਿਆਦਾ ਫਸ ਗਏ ਤਾਂ ਹੋਰ ਵਾਧੂ ਦੀਆਂ ਜਿਹੜੀਆਂ ਉਹ ਦਿੱਕਤਾਂ ਆਉਣਗੀਆਂ। ਜੀ, ਸੋ ਬਿਲਕੁਲ, ਕਿਉਂਕਿ ਸਿਚੁਏਸ਼ਨ ਬੜੀ ਖਤਰਨਾਕ ਆ। ਈਵਨ ਟੈਕਸਸ ਦੇ ਜਿਹੜੇ ਹਸਪਤਾਲ ਆ ਉਹਨਾਂ ਦੇ ਵਿੱਚ ਵੀ ਜਿਹੜੇ ਕਈ ਜਗ੍ਹਾ ਬਿਜਲੀ ਨਹੀਂ ਹੈਗੀ ਅਤੇ ਪਾਣੀ ਨਹੀਂ ਮਿਲ ਰਿਹਾ, ਅਤੇ ਉੱਥੋਂ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਮੂਵ ਕਰ ਰਹੇ ਹੈਗੇ ਆ। ਈਵਨ ਉਹ ਪੇਸ਼ੈਂਟਸ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਪੀੜਤ ਜਿਹੜੇ ਲੋਕ ਆ ਉਹ ਵੀ ਹੈਗੇ ਆ। ਵੈਕਸੀਨ ਡਿਸਟਰੀਬਿਊਸ਼ਨ ਪੂਰੀ ਤਰ੍ਹਾਂ ਡਿਸਟਰਪਟ ਹੋਈ ਹੋਈ ਆ ਟੈਕਸਸ ਦੇ ਵਿੱਚ, ਕਿਉਂਕਿ ਸਟੋਰਮ ਐਡਾ ਵੱਡਾ ਆਇਆ ਅਤੇ ਜਿਹੜੇ ਵੈਕਸੀਨ ਆ ਉਹ ਪਹੁੰਚਾਏ ਨਹੀਂ ਜਾ ਰਹੇ, ਅਤੇ ਜਿੱਥੇ ਪਹੁੰਚਾਏ ਵੀ ਜਾ ਰਹੇ ਆ ਅਤੇ ਅੱਗੇ ਲਾਉਣ ਦੇ ਲਈ ਜਿਹੜੇ ਲੋਕ ਆ ਉਹ ਨਹੀਂ ਆ ਸਕਦੇ, ਕਿਉਂਕਿ ਸਨੋਈ ਇੰਨੀ ਜ਼ਿਆਦਾ ਪਈ ਹੋਈ ਆ। ਸੋ ਇਸ ਗੱਲ ਨੂੰ ਪੂਰਾ ਧਿਆਨ 'ਚ ਰੱਖੋ। ਜੇ ਹਸਪਤਾਲਾਂ ਦੀ ਸਿਚੁਏਸ਼ਨ ਬਹੁਤ ਗ੍ਰਿਮ ਹੈਗੀ ਆ, ਬਹੁਤ ਮਾੜੀ ਆ, ਅਤੇ ਆਮ ਜਿਹੜੀ ਉੱਥੇ ਸਿਚੁਏਸ਼ਨ ਕੀ ਹੋਊਗੀ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਵੀ ਕਈ ਵਾਰੀ ਜਿੱਦਾਂ ਆਪਾਂ ਵੀ ਦੇਖਦੇ ਹਾਂ ਵੀ ਇੰਡੀਆ ਤੇ ਕੋਈ ਨਾ ਕੋਈ ਕੰਮ ਕਰਾਉਣਾ ਹੋਵੇ, ਏਅਰਪੋਰਟ ਦੇ ਉੱਤੇ ਬਰਾਈਬ ਕਰ ਦਿੰਦੇ ਆ ਵੀ ਠੀਕ ਆ ਜੀ, ਕੁਛ ਨਾ ਕੁਛ ਪੈਸੇ ਲੈ ਲਓ, ਚਾੜ ਦਿਓ। ਸੋ ਇੱਦਾਂ ਦੀ ਖਬਰ ਹੁਣ ਹਵਾਈ ਤੋਂ ਆਈ ਆ। ਹਵਾਈ ਵਾਲਿਆਂ ਨੇ ਬੈਨ ਲਾਇਆ ਆ, ਕੋਈ ਵੀ ਜਿਹੜੀ ਫਲਾਈਟ ਉੱਥੇ ਜਾਂਦੀ ਆ ਉਹ ਕਹਿੰਦੇ ਵੀ ਤਾਂ ਹੀ ਅਸੀਂ ਐਂਟਰ ਕਰਨ ਦੇਵਾਂਗੇ ਜੇ ਤੁਸੀਂ ਕਰੋਨਾ ਵਾਇਰਸ ਦਾ ਜਿਹੜਾ ਟੈਸਟ ਲੈ ਕੇ ਆਏ ਆ, ਅਤੇ ਪਲੱਸ ਤੁਹਾਨੂੰ ਕੁਆਰੰਟੀਨ ਕਰਨਾ ਪਊਗਾ। ਸੋ ਇਹਦੇ ਸੰਬੰਧ ਦੇ ਵਿੱਚ ਲੂਜ਼ੀਆਨਾ ਤੋਂ 2 ਜਣੇ, ਇੱਕ ਜੌਨ ਟਰੈਲ ਵਾਈਟ ਨਾਮ ਦਾ 29 ਸਾਲਾਂ ਦਾ ਨੌਜਵਾਨ, ਅਤੇ ਇੱਕ ਨਾਡੀਆ ਵੈਲੀ ਬੀਬੀ ਸੀ 28 ਸਾਲਾਂ ਦੀ। ਦੋਨਾਂ ਨੇ, ਇੱਕ ਕਹਿੰਦਾ ਵੀ ਮੈਂ ਉੱਥੇ ਜਿਹੜਾ ਏਅਰਪੋਰਟ 'ਤੇ ਤੈਨੂੰ $2000 ਦੇ ਦੇਣਾ ਅਤੇ ਮੈਨੂੰ ਲੰਘਣ ਦਿਓ, ਅਤੇ ਬੀਬੀ ਕਹਿੰਦੀ $1000 ਹੋਰ ਮੈਂ ਵਿੱਚ ਪਾ ਦਿੰਦੀ ਆ, ਅਤੇ $3000 ਦੇ ਕੇ ਸਾਨੂੰ ਦੋਨਾਂ ਨੂੰ ਜਿਹੜਾ ਆ ਐਗਜ਼ੈਂਪਸ਼ਨ ਦੇ ਦਿਓ COVID-19 ਦੇ ਜਿਹੜਾ ਪ੍ਰੀ ਟੈਸਟ ਹੁੰਦਾ ਆ, ਅਤੇ ਨਾ ਹੀ ਕੁਆਰੰਟੀਨ ਕਰਨਾ ਪਵੇ। ਸੋ ਉਹਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਆ, ਅਤੇ ਹੁਣ ਮੋਸਟ ਪ੍ਰੋਬਬਲੀ ਜਿਹੜਾ ਜੇਲ੍ਹ 'ਚ ਭੇਜਣਗੇ। ਦੇਖ ਲਓ ਹਾਲ ਲੋਕਾਂ ਦੇ ਕੀ ਜਿਹੜਾ ਸੋਚੀਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਮਰੀਕਾ ਜਿਹੜਾ ਉਹ ਆਖ ਰਿਹਾ ਆ, ਕਹਿੰਦੇ ਵੀ ਅਸੀਂ ਈਰਾਨ ਦੇ ਨਾਲ ਬੈਠ ਕੇ ਗੱਲਬਾਤ ਕਰਨ ਦੇ ਲਈ ਤਿਆਰ ਹੈਗੇ ਹਾਂ, ਅਤੇ ਬਾਕੀ ਮੁਲਕਾਂ ਦੇ ਨਾਲ ਵੀ ਇਹ ਜਿਹੜੀ ਨਿਊਕਲੀਅਰ ਡੀਲ ਆ ਉਸ ਨੂੰ ਲੈ ਕੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਜਿਹੜੀ ਇੱਛਾ ਆ ਉਹ ਪ੍ਰਗਟਾਈ ਹੈਗੀ ਆ। ਜੋ ਬਾਈਡਨ ਉਸ ਟਾਈਮ ਦੇ ਉੱਤੇ ਉਪ ਰਾਸ਼ਟਰਪਤੀ ਸੀਗੇ ਜਦੋਂ ਓਬਾਮਾ ਪ੍ਰਸ਼ਾਸਨ ਨੇ ਈਰਾਨ ਦੇ ਨਾਲ ਇਹ ਨਿਊਕਲੀਅਰ ਡੀਲ ਜਿਹੜੀ ਉਹ ਬਣਾਈ ਸੀ, ਜਿਸ ਨੂੰ ਟਰੰਪ ਪ੍ਰਸ਼ਾਸਨ ਨੇ ਆਉਂਦਿਆਂ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਖਾਰਜ ਕਰ ਦਿੱਤਾ ਸੀਗਾ ਅਤੇ ਆਪਣੇ ਆਪ ਨੂੰ ਉਸ ਦੇ ਵਿੱਚੋਂ ਬਾਹਰ ਕੱਢ ਲਿਆ ਸੀ। ਯੂਰਪੀਅਨ ਸੰਘ ਵਾਲੇ ਵੀ ਇਸ ਡੀਲ ਦੇ ਵਿੱਚ ਰਹਿਣਾ ਚਾਹੁੰਦੇ ਨੇ, ਪਰ ਉਸ ਟਾਈਮ ਦੇ ਉੱਤੇ ਟਰੰਪ ਪ੍ਰਸ਼ਾਸਨ ਦੇ ਮੂਹਰੇ ਉਹਨਾਂ ਦੀ ਬਹੁਤੀ ਜਿਹੜੀ ਉਹ ਨਹੀਂ ਚੱਲੀ। ਹੁਣ ਜਿਹੜਾ ਬਾਈਡਨ ਪ੍ਰਸ਼ਾਸਨ ਆ ਉਹ ਇਸ ਚੀਜ਼ ਦੇ ਵਿੱਚ ਗੱਲਬਾਤ ਕਰਨ ਦੇ ਲਈ ਫਿਰ ਰਾਜੀ ਜਿਹੜਾ ਆ ਉਹ ਹੋ ਰਿਹਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਈਰਾਨ ਦੇ ਨਾਲ ਇਸ ਡੀਲ ਦੇ ਵਿੱਚ ਅੱਗੇ ਜਿਹੜਾ ਉਹ ਕੀ ਬਣਦਾ ਹੈਗਾ ਆ। ਸੋ ਈਰਾਨ, ਇਜ਼ਰਾਈਲ, ਇਰਾਕ, ਇਹ ਸਾਰੇ ਮਿਡਲ ਈਸਟ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਆ ਉਹ ਰੌਲੇ ਗੋਲੇ ਹੈਗੇ ਨੇ। ਕਿਸੇ ਇੱਕ ਪ੍ਰਸ਼ਾਸਨ ਦੇ ਕੋਲੋਂ ਉੱਥੇ ਜਿਹੜੀ ਆ ਉਹ ਸ਼ਾਂਤੀ ਲਿਆਈ ਜਾ ਸਕੂਗੀ, ਇਸ ਦੀ ਤਵੱਕੋ ਕਰਨਾ ਚਲੋ ਮਾੜੀ ਗੱਲ ਨਹੀਂ ਆ, ਪਰ ਹਾਲ ਦੀ ਘੜੀ ਅਸੰਭਵ ਜੀਆਂ ਜਿਹੜੀਆਂ ਚੀਜ਼ਾਂ ਇਹ ਜਾਪ ਰਹੀਆਂ ਨੇ, ਸਟੈਪ ਬਾਏ ਸਟੈਪ ਹੀ ਜਿਹੜਾ ਉੱਥੇ ਅੱਗੇ ਵਧਿਆ ਜਾ ਸਕਦਾ ਹੈਗਾ ਆ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ। ਉੱਥੇ ਇੱਕ ਪੁਲਿਸ ਆਫੀਸਰ ਰਿਚਰਡ ਪੌਲ ਬਰਾਊਨ, ਜਿਹੜੀ ਉਹਨਾਂ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਆ। 28 ਸਾਲਾਂ ਦੇ ਉਹ ਵੈਟਰਨ ਸੀ, 28 ਸਾਲਾਂ ਤੋਂ ਪੁਲਿਸ ਜੌਬ ਕਰਦੇ ਸੀ, 19 ਸਾਲਾਂ ਤੋਂ ਸਰਜੈਂਟ ਸੀ। ਮੇਅਰ ਜੈਰੀ ਡਰਾਇਰ ਨੇ ਜਿਹੜਾ ਬੜਾ ਦੁੱਖ ਜ਼ਾਹਰ ਕੀਤਾ, ਕਿਉਂਕਿ ਉਹ ਖੁਦ ਪਹਿਲਾਂ ਪੁਲਿਸ ਚੀਫ ਰਹੇ ਆ। ਸੋ ਇਹ ਦੂਸਰੀ ਮੌਤ ਆ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ 'ਚ ਕਰੋਨਾ ਵਾਇਰਸ ਦੇ ਨਾਲ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ, ਅਤੇ ਜਾਣ ਤੋਂ ਪਹਿਲਾਂ
ਸਟਾਕ ਮਾਰਕੀਟ ਦੀਆਂ ਜਿਹੜੀਆਂ ਆ ਨਜ਼ਰਾਂ ਦੇ ਉੱਤੇ ਉਸ ਦੇ ਉੱਤੇ ਵੀ ਅੱਜ ਆਪਾਂ ਨਜ਼ਰ ਮਾਰਦੇ ਜਾਈਏ। ਸੋ ਅੱਜ ਜਿਹੜਾ ਸਟਾਕ ਮਾਰਕੀਟ ਦੇ ਵਿੱਚ ਗਿਰਾਵਟ ਜਿਹੜੀ ਉਹ ਦੇਖੀ ਗਈ ਆ। ਡਾਓ ਜੋਨਸ 120 ਪੁਆਇੰਟ ਉਹ ਡਿੱਗਾ ਆ, 31,493 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 100 ਪੁਆਇੰਟ ਦੀ ਗਿਰਾਵਟ ਹੋਈ, 13,865 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 17 ਪੁਆਇੰਟ ਡਿੱਗੇ, 3914 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1764 ਪ੍ਰਤੀ ਆਉਂਸ ਰਹੀ। 10 ਈਅਰ ਯੀਲਡ 1.29% ਰਹੀ। ਜੀ, ਸੋ ਬਿਲਕੁਲ ਜਿਹੜੀ ਇਕੋਨਮੀ ਆ ਉਹ ਬੜੀ ਬੁਰੀ ਸਿਚੁਏਸ਼ਨ 'ਚ ਆ। ਕਹਿੰਦੇ ਵੀ 70% ਦੇ ਕਰੀਬ ਜਿਹੜੇ ਛੋਟੇ ਬਿਜ਼ਨਸਿਸ ਆ 5, 7 ਜਾਂ 10 ਮਹੀਨੇ ਲਈ ਬੰਦ ਰਹੇ ਆ, ਅਤੇ ਉਹ ਰਿਪੋਰਟ ਆ ਰਹੀ ਆ ਵੀ ਉਹ ਪਰਮਾਨੈਂਟਲੀ ਹੀ ਜਿਹੜੇ ਬੰਦ ਹੋ ਜਾਣਗੇ। ਇੱਕ ਫਿਗਰਸ ਮੈਂ ਪੜ੍ਹ ਰਿਹਾ ਸੀ, ਉਹ 'ਤੇ 1,69,000 ਸਮਾਲ ਬਿਜ਼ਨਸਿਸ ਦੱਸੇ ਗਏ ਆ ਜਿਹੜੇ ਵੀ ਪਰਮਾਨੈਂਟ ਬੰਦ ਹੋ ਜਾਣਗੇ। ਇਸ ਵੀਕ ਦੀ ਜਿਹੜੀ ਅਨਪਲਾਇਮੈਂਟ ਦੀ ਰਿਪੋਰਟ ਜਿਹੜੀ ਆ ਉਹ ਬੜੀ ਵਧੀਆ ਨਹੀਂ ਆਈ। 8,61,000 ਲੋਕਾਂ ਨੇ ਅਨਪਲਾਇਮੈਂਟ ਜਿਹੜੀ ਆ ਫਾਈਲ ਕੀਤੀ ਆ, ਉਹ ਪਿਛਲੇ ਹਫ਼ਤੇ ਨਾਲੋਂ 13,000 ਵੱਧ ਲੋਕਾਂ ਨੇ। ਸੋ ਇਸੇ ਕਰਕੇ ਜਿਹੜਾ ਸਟਾਕ ਮਾਰਕੀਟ ਦੇ ਉੱਤੇ ਵੀ ਜਿਹੜਾ ਇਹਦਾ ਅਸਰ ਪਿਆ ਹੈਗਾ। ਇੱਕ $US ਦੀ ਕੀਮਤ ਇੰਡੀਆ ਦੇ 72 ਰੁਪਏ 61 ਪੈਸੇ ਦੇ ਬਰਾਬਰ ਰਹੀ ਆ, ਤੇ ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਜੀ। ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।